ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ੁਰੂਆਤ ਆਪਾਂ ਨੂੰ ਪਾਕਿਸਤਾਨ ਤੋਂ ਹੀ ਕਰਨੀ ਪੈਣੀ ਹੈ ਜੀ। ਨਵਾਜ਼ ਸ਼ਰੀਫ ਬਾਰੇ ਖਬਰਾਂ ਆ ਰਹੀਆਂ ਵੀ ਛੇਤੀ ਪਰਤ ਸਕਣਗੇ ਕਿਉਂਕਿ ਹਾਲਾਤ ਥੋੜੇ ਜਿਹੇ ਸਾਜ਼ਗਾਰ ਦੱਸੀਦੇ ਆ। ਦੇਖੋ ਉਹਨਾਂ ਦਾ ਭਰਾ ਸੱਤਾ ਦੇ ਵਿੱਚ ਆ ਰਿਹਾ, ਜੇ ਦੇਖਿਆ ਜਾਵੇ ਤਾਂ ਇੱਕ ਤੁਸੀਂ ਵੀਡੀਓ ਸ਼ਾਇਦ ਦੇਖੀ ਹੋਣੀ ਆ, ਉਹਦੇ ਵਿੱਚ ਸ਼ਾਹਬਾਜ਼ ਸ਼ਰੀਫਪੁਰੀ ਉਹਨਾਂ ਦੇ ਬੋਲਣ ਦਾ ਢੰਗ ਜਿਹੜਾ ਉਹ ਥੋੜਾ ਅਜੀਬ ਆ। ਉਹ ਜਿਹੜੇ ਮਾਈਕ ਪਏ ਹੁੰਦੇ ਆ ਸਾਹਮਣੇ, ਉਹ ਵੀ ਉਹਨਾਂ ਦੇ ਉੱਤੇ ਹੱਥ ਜਿਹਾ ਮਾਰ ਕੇ ਸੁੱਟ ਦਿੰਦੇ ਆ। ਮਤਲਬ ਕਿ ਜਿਹੜੀ ਬੋਡੀ ਲੈਂਗੁਏਜ ਆ ਉਹ ਇਹ ਕਹਿੰਦੀ ਆ ਕਿ ਤਜਰਬੇਕਾਰ ਉਹ ਨਹੀਂ ਹੈਗੇ। ਤਜਰਬੇਕਾਰ ਨੇ ਨਵਾਜ਼ ਸ਼ਰੀਫ ਹੋਰੀ। ਇਹ ਗੱਲ ਬੜੇ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਹੈ ਕਿ ਜੇ ਸ਼ਾਹਬਾਜ਼ ਸ਼ਰੀਫ ਹੋਰਾਂ ਨੇ ਕਾਮਯਾਬ ਹੋਣਾ ਐਜ਼ ਏ ਪ੍ਰਧਾਨ ਮੰਤਰੀ ਵਜੋਂ, ਤੇ ਉਹਨਾਂ ਨੂੰ ਉਹਨਾਂ ਦੇ ਵੱਡੇ ਭਰਾ ਨਵਾਜ਼ ਸ਼ਰੀਫ ਦੀ ਜ਼ਰੂਰਤ ਜ਼ਰੂਰ ਹੋਊਗੀ। ਹਾਲਾਂਕਿ ਉਹ ਕੋਈ ਅਣਸਿੱਖੀਏ ਨਹੀਂ ਹੈਗੇ, ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਰਹੇ ਆ ਯਾਰ, ਕਾਮਯਾਬੀ ਦੇ ਨਾਲ ਮੁੱਖ ਮੰਤਰੀ ਦਾ ਜਿਹੜਾ ਅਹੁਦਾ ਉਹਨਾਂ ਨੇ ਚਲਾਇਆ। ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਦੇ ਵਿੱਚ ਬਹੁਤ ਫਰਕ ਹੈ, ਕਿਉਂਕਿ ਸੂਬਾ ਤੇ ਮੁਲਕ ਦੇ ਵਿੱਚ ਬਹੁਤ ਵੱਡਾ ਫਰਕ ਹੈ। ਇਹ ਕਿਹਾ ਜਾ ਰਿਹਾ ਕਿ ਜਿਹੜੀ ਇਹਨਾਂ ਦੀ ਪਾਰਟੀ ਹੈ ਪਾਕਿਸਤਾਨ ਪੀਪਲਜ਼ ਪਾਰਟੀ ਦੇ ਨਾਲ ਜਿਹਨਾਂ ਦਾ ਗੱਠਜੋੜ ਹੈ, ਤੇ ਇਹਦੇ ਵਿੱਚ ਮੰਤਰਾਲਿਆਂ ਦੀ ਵੰਡ ਨੂੰ ਲੈ ਕੇ ਵੀ ਇਸ ਵੇਲੇ ਜਿਹੜੇ ਉਹ ਜ਼ੋਰਦਾਰ ਮੀਟਿੰਗਸ ਚੱਲ ਰਹੀਆਂ ਨੇ। ਸੰਭਾਵਨਾ ਇਹ ਪ੍ਰਗਟ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਪੀਪਲਜ਼ ਪਾਰਟੀ ਦੇ ਬਿਲਾਵਲ ਭੁੱਟੋ ਜ਼ਰਦਾਰੀ ਉਹ ਪਾਕਿਸਤਾਨ ਦੇ ਵਿਦੇਸ਼ ਮੰਤਰੀ ਹੋ ਸਕਦੇ ਆ। ਔਰ ਜਿਹੜੀ ਪਾਕਿਸਤਾਨ ਪੀਪਲਜ਼ ਪਾਰਟੀ ਆ ਉਹਦੇ ਸ਼ਹਿਰੀ ਰਹਿਮਾਨ ਸੈਨੇਟ ਦੇ ਮੁਸਤਫਾ ਨਵਾਜ਼ ਖੋਕਰ ਨੂੰ ਮੰਤਰੀ ਜਿਹੜਾ ਉਹ ਬਣਵਾਇਆ ਜਾ ਸਕਦਾ। ਇਸ ਵੇਲੇ ਕੈਬਨਿਟ ਦੇ ਵਿੱਚ ਦਾਅਵੇਦਾਰੀ ਨੂੰ ਲੈ ਕੇ ਕਾਫੀ ਕੁਝ ਜਿਹੜਾ ਉਹ ਚੱਲ ਰਿਹਾ। ਜਿਹੜੀ ਪਾਕਿਸਤਾਨ ਮੁਸਲਿਮ ਲੀਗ ਹੈ ਸ਼ਰੀਫ ਹੋਰਾਂ ਵਾਲੀ, ਇਹਦੇ ਸਭ ਤੋਂ ਜ਼ਿਆਦਾ ਮੈਂਬਰ ਪਾਰਲੀਮੈਂਟ ਨੇ, ਇਸ ਕਰਕੇ 12 ਲੋਕ ਇਹਦੇ ਵਿੱਚੋਂ ਮੰਤਰੀ ਬਣਾਏ ਜਾ ਸਕਦੇ ਆ। ਪਾਕਿਸਤਾਨ ਪੀਪਲਜ਼ ਪਾਰਟੀ ਦੇ 7, JUIF ਦੇ 7 ਮੰਤਰਾਲੇ ਜਿਹੜੇ ਉਹ ਬਣ ਸਕਦੇ ਆ। ਰਾਸ਼ਟਰਪਤੀ ਦੇ ਵਾਸਤੇ PPP ਦੇ ਆਸਿਫ ਅਲੀ ਜ਼ਰਦਾਰੀ ਤੇ ਮੌਲਾਨਾ ਫਜ਼ਲ ਰਹਿਮਾਨ ਇਹਦੇ ਦਾਅਵੇਦਾਰਾਂ ਦੇ ਵਿੱਚ ਸ਼ਾਮਲ ਨੇ। ਬਲੋਚਿਸਤਾਨ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਵੀ ਸਰਕਾਰ ਦੇ ਵਿੱਚ ਜਗ੍ਹਾ ਦਿੱਤੀ ਜਾਊਗੀ, ਪਰ ਇਹ ਜਿਹੜੀ ਇਸ ਵੇਲੇ ਬਹੁਤੀ ਨਿਗਾਹ ਹੈ ਉਹ ਇਸ ਚੀਜ਼ ਦੇ ਉੱਤੇ ਲੱਗੀ ਹੋਈ ਆ ਕਿ ਨਵਾਜ਼ ਸ਼ਰੀਫ ਹੋਰਾਂ ਦੀ ਪਕੜ ਜਿਹੜੀ ਆ ਉਹ ਇੰਗਲੈਂਡ ਬੈਠੇ ਨੇ ਇਸ ਵੇਲੇ, ਉਹਨਾਂ ਦੀ ਮੰਤਰੀ ਮੰਡਲ ਦੇ ਉੱਤੇ ਕਿੰਨੀ ਪਕੜ ਜਿਹੜੀ ਉਹ ਰਹੂਗੀ, ਕਿਉਂਕਿ ਉਹਨਾਂ ਦੇ ਕੋਲੇ ਤਜਰਬਾ। ਔਰ ਇਹ ਕਿਹਾ ਜਾ ਰਿਹਾ ਕਿ ਜਿਹੜੇ ਨਵਾਜ਼ ਸ਼ਰੀਫ ਨੇ ਉਹ ਪਾਕਿਸਤਾਨ ਦੇ ਵਿੱਚ ਪਰਤ ਸਕਦੇ ਆ। ਇਹਦੇ ਸੰਬੰਧੀ ਜਿਹੜੀ ਸੁਪਰੀਮ ਕੋਰਟ ਹੈ ਉਹਦੇ ਤੱਕ ਪਹੁੰਚ ਕੀਤੀ ਜਾ ਰਹੀ ਹੈ, ਕਿਉਂਕਿ ਵੱਖ-ਵੱਖ ਕੇਸ ਨਵਾਜ਼ ਸ਼ਰੀਫ ਹੋਰਾਂ ਦੇ ਉੱਤੇ ਪਾਕਿਸਤਾਨ ਦੇ ਵਿੱਚ ਚੱਲਦੇ ਆ। ਉਹ ਸਰੈਂਡਰ ਕਰ ਸਕਦੇ ਆ ਸੁਪਰੀਮ ਕੋਰਟ ਦੇ ਸਾਹਮਣੇ, ਤੇ ਅੱਗੋਂ ਸੁਪਰੀਮ ਕੋਰਟ ਉਹਨਾਂ ਨੂੰ ਰਾਹਤ ਦੇ ਸਕਦੀ ਹੈ, ਕਿਉਂਕਿ ਬਦਲੇ ਹੋਏ ਹਾਲਾਤਾਂ ਦੇ ਵਿੱਚ ਸਾਰਾ ਕੁਝ ਹੀ ਬਦਲ ਜਾਂਦਾ। ਇਹ ਕਿਹਾ ਜਾ ਰਿਹਾ ਹੈ ਕਿ ਈਦ ਤੱਕ ਨਵਾਜ਼ ਸ਼ਰੀਫ ਹੁਰੀ ਆਪਣੇ ਮੁਲਕ ਪਾਕਿਸਤਾਨ ਪਰਤ ਆਉਣਗੇ। ਉਹਨਾਂ ਦੇ ਪਾਕਿਸਤਾਨ ਪਰਤਣ ਤੋਂ ਬਾਅਦ ਜਿਹੜੀ ਇੱਕ ਚੀਜ਼ ਪ੍ਰਵੀਨ ਬਿਲਕੁਲ ਡਿਫਰੈਂਟ ਹੋਊਗੀ, ਉਹ ਇਹ ਹੋਊਗੀ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਕੋਈ ਸਾਬਕਾ ਪ੍ਰਧਾਨ ਮੰਤਰੀ ਆ ਉਹ ਜਾਂ ਤਾਂ ਜਿਹੜਾ ਉੱਥੇ ਮੁਲਕ ਦੇ ਵਿੱਚ ਤਾਂ ਜਾਂ ਤਾਂ ਦੁਨੀਆ 'ਚ ਨਹੀਂ ਹੈਗਾ, ਤੇ ਜਾਂ ਫਿਰ ਉਹ ਮੁਲਕ ਦੇ ਵਿੱਚ ਨਹੀਂ ਹੈਗਾ, ਕਿਉਂਕਿ ਕੋਈ ਵੀ ਜਿਹੜਾ ਪ੍ਰਧਾਨ ਮੰਤਰੀ ਆ ਉਹ ਰਹਿੰਦਾ ਨੀਗਾ ਉੱਥੇ ਜਿਹੜੇ ਮੁਲਕ ਦੇ ਵਿੱਚ। ਉਹਦਾ ਕਾਰਨ ਆਪਾਂ ਸਾਰੇ ਜਾਣਦੇ ਹਾਂ ਕਿ ਉੱਥੋਂ ਦੀ ਜਿਹੜੀ ਸਿਆਸਤ ਆ ਨਾ ਉਹ ਬਿਲਕੁਲ ਇੱਕ ਡਿਫਰੈਂਟ ਤਰੀਕੇ ਦੇ ਨਾਲ ਚੱਲਦੀ ਆ। ਵਿਰੋਧੀਆਂ ਨੂੰ ਖੂੰਜੇ ਲਾਇਆ ਜਾਂਦਾ। ਜੇ ਨਵਾਜ਼ ਸ਼ਰੀਫ ਹੋਰੀ ਪਰਤਦੇ ਆ ਤੇ ਇਹ ਇਸ ਪੱਖੋਂ ਨਵੇਕਲੀ ਗੱਲ ਹੋਊਗੀ ਕਿ ਪਾਕਿਸਤਾਨ ਦਾ ਇੱਕ ਸਾਬਕਾ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਵਿੱਚ ਹੀ ਹੋਵੇ।